ਬੜਾ ਇੱਕ ਭਖਦਾ ਮੁੱਦਾ ਹੈ ਜਿਹੜਾ ਕਿ ਮੈਂ ਲੈ ਕੇ ਆਇਆ ਹੈਗਾ ਇਸ ਵੇਲੇ ਅੱਜ ਜਿਹਦੇ ਬਾਰੇ ਆਪਾਂ ਗੱਲ ਕਰਨੀ ਹੈਗੀ ਆ। ਇੱਕ ਤਾਂ ਹੈਗਾ ਕਿ ਕਾਰਗੋ ਥੈਫਟ ਜਿਹੜਾ ਹੈਗਾ, ਕਾਰਗੋ ਦੀ ਚੋਰੀ ਜਿਹੜੀ ਹੈਗੀ ਆ। ਵਨ ਆਫ ਦਾ ਲਾਰਜੈਸਟ ਕੰਪਨੀਜ਼ ਦੀ ਕਾਲ ਪਰਸੋਂ ਮੇਰੇ ਨਾਲ ਗੱਲ ਹੋਈ ਹੈਗੀ, ਉਹਨਾਂ ਦੀ ਸਿਕਿਉਰਿਟੀ ਮੀਟਿੰਗਸ ਦੇ ਵਿੱਚ, ਸਿਕਿਉਰਿਟੀ ਬਰੀਫਿੰਗਸ ਦੇ ਵਿੱਚ ਇਹ ਆਇਆ ਹੈਗਾ ਕਿ ਉਹਨਾਂ ਦੇ ਲਾਸਟ ਮੰਥ ਦੇ ਵਿੱਚ 7 ਤੋਂ 8 ਲੋਡ ਚੋਰੀ ਹੋਏ ਆ, ਔਰ ਉਹਨਾਂ ਸਾਰੇ ਲੋਡਸ ਨੂੰ ਚੋਰੀ ਕਰਨ ਦੇ ਵਿੱਚ ਜਿਹੜੇ ਲੋਕੀ ਫੜੇ ਗਏ ਆ ਉਹ ਇੰਡੀਅਨ ਡਿਸੈਂਟ ਦੇ ਲੋਕੀ। ਸੋ ਸਾਰੇ ਦੇ ਸਾਰੇ ਉਹ ਇੰਡੀਅਨ ਡਿਸੈਂਟ ਦੇ ਲੋਕੀ। ਸੋ ਇਹਦਾ ਮਤਲਬ ਹੈ ਕਿ ਇਹ ਜਿਹੜੀ ਪ੍ਰੋਬਲਮ ਹੈਗੀ ਆ ਇਹ ਬਹੁਤ ਜ਼ਿਆਦਾ ਹੋ ਚੁੱਕੀ ਆ, ਔਰ ਮੇਰੇ ਖਿਆਲ ਮੈਂ ਉਸ ਤੋਂ ਬਾਅਦ ਵੀਡੀਓ ਵੀ ਅਪਲੋਡ ਕੀਤੀ ਤੇ ਮੈਨੂੰ ਕਾਫੀ ਕਾਲਸ ਆਈਆਂ ਹੈਗੀਆਂ ਜਿਹਦੇ ਵਿੱਚ ਕਿ ਇਹ ਚੀਜ਼ ਕਹੀ ਜਾ ਰਹੀ ਆ। ਔਰ ਕਈ ਕੰਪਨੀਆਂ ਦੀਆਂ ਇਹ ਵੀ ਮੈਨੂੰ ਦੱਸਿਆ ਜਾ ਰਿਹਾ ਕਿ ਸਾਨੂੰ ਆਫਰਸ ਆ ਰਹੀਆਂ ਹੈਗੀਆਂ ਕਿ ਤੁਸੀਂ ਵੀ ਇਹ ਕੰਮ ਕਰ ਲਓ, ਵੀ ਪੈਸੇ ਚੰਗੇ ਬਣਦੇ ਆ, ਅੱਜ ਮਾੜਾ ਸਮਾਂ ਆ, ਮਾੜੇ ਸਮੇਂ 'ਚ ਚੰਗੇ ਪੈਸੇ ਬਣ ਜਾਂਦੇ, ਚੋਰੀ ਕਰਕੇ ਚੰਗੇ ਪੈਸੇ ਬਣਾ ਲਓ ਕਹਿੰਦੇ। ਹਾਂਜੀ ਹਾਂਜੀ। ਸੋ ਨਵੀਂ ਚੀਜ਼ ਇਹ ਜਿਹੜੀ ਚੀਜ਼ ਆ ਇਹ ਆਪਣੀ ਕਮਿਊਨਿਟੀ ਲਈ ਆਪਾਂ ਇੱਕ ਬੰਨੇ ਠੀਕ ਆ, ਆਪਾਂ ਸਿੱਖ ਅਵੇਅਰਨੈਸ ਮੰਥ ਦੀ ਗੱਲ ਕਰ ਰਹੇ ਹਾਂ, ਆਪਾਂ ਇੱਕ ਬੰਨੇ ਕਿੰਨੀ ਕੋਸ਼ਿਸ਼ ਕਰਕੇ ਇਸ ਨਾਂ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਆਪਾਂ ਆਪਣੀ ਦਿੱਖ ਸੁਧਾਰ ਰਹੇ ਹਾਂ, ਆਪਾਂ ਆਪਣੀ ਹਰ, ਪਰ ਦੂਜੇ ਬੰਨੇ ਦੇਖੋ ਨਾ ਕਿ ਦੂਜੇ ਬੰਨੇ ਰਿਐਲਿਟੀ ਦੇ ਵਿੱਚ ਅਸੀਂ ਕੀ ਕਰ ਰਹੇ ਹਾਂ। ਰਿਐਲਿਟੀ 'ਚ ਅਸੀਂ ਉਹ ਸਾਰੇ ਕੰਮ ਨੂੰ ਮਿੱਟੀ 'ਚ ਮਿਲਾ ਰਹੇ ਹਾਂ, ਉਹ ਸਾਰੀਆਂ ਚੀਜ਼ਾਂ ਨੂੰ ਮਿੱਟੀ 'ਚ ਮਿਲਾ ਰਹੇ ਹਾਂ। ਔਰ ਜਿਹੜੀ ਇੱਕ ਸਿਕਿਉਰਿਟੀ ਬਰੀਫਿੰਗ ਦੇ ਵਿੱਚ ਹੋਰ ਇੱਕ ਜਿਹੜੀ ਚੀਜ਼ ਬਹੁਤ ਮਤਲਬ ਕਿ ਅਲਾਰਮਿੰਗ ਉੱਭਰ ਕੇ ਆਈ ਹੈਗੀ ਆ ਸਾਹਮਣੇ, ਉਹ ਇਹ ਆ ਕਿ ਜਿਹੜੀ ਇਸ ਵੇਲੇ ਜਿੰਨੀਆਂ ਵੀ ਸਕੈਮ ਕਾਲਸ ਆਉਂਦੀਆਂ ਹੈਗੀਆਂ, ਚਾਹੇ ਉਹ ਇੰਡੀਆ ਤੋਂ, ਚਾਹੇ ਪਾਕਿਸਤਾਨ ਤੋਂ, ਚਾਹੇ ਬੰਗਲਾਦੇਸ਼ ਤੋਂ, ਸ਼੍ਰੀਲੰਕਾ ਤੋਂ, ਬਹੁਤ ਕੰਟਰੀਜ਼ ਤੋਂ ਇਹ ਜਿਹੜੀਆਂ ਸਕੈਮ ਕਾਲਸ ਅੱਜ ਕੱਲ੍ਹ ਬਹੁਤ ਜ਼ਿਆਦੀਆਂ ਆ ਰਹੀਆਂ ਹੈਗੀਆਂ। ਔਰ ਤੁਸੀਂ ਇਹ ਦੇਖੋ ਵੀ ਜਿਹੜੇ ਬ੍ਰੋਕਰਸ ਬਣ ਕੇ ਜਾਂ ਟਰੱਕਿੰਗ ਕੰਪਨੀਆਂ ਦੇ ਡਿਸਪੈਚਰ ਇੰਡੀਆ ਤੋਂ ਕਾਲ ਕਰਦੇ ਆ, ਉਹਨਾਂ ਦੀ ਜਿਹੜੀ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਲੈਂਗੁਏਜ, ਉਹਨਾਂ ਦੇ ਐਕਸੈਂਟ, ਉਹਨਾਂ ਦਾ ਸਾਰਾ ਕੁਝ ਸੇਮ ਹੁੰਦਾ ਆ। ਸੋ ਉਹ ਇਹ ਇੱਥੇ ਤੱਕ ਗੱਲ ਆ ਪਹੁੰਚੀ ਆ ਹੁਣ ਬੈਕਗਰਾਊਂਡ ਦੇ ਵਿੱਚ ਕੰਪਨੀਆਂ ਦੇ ਵਿੱਚ ਕਿ ਜੇ ਇਸ ਐਕਸੈਂਟ ਦਾ ਬੰਦਾ ਤੁਹਾਨੂੰ ਲੋਡ ਵਾਸਤੇ ਕਾਲ ਕਰਦਾ ਹੈਗਾ ਤੇ ਪਲੀਜ਼ ਡੂ ਨਾਟ ਗਿਵ them a load or put them on a red alert that company। ਸੋ ਮੈਂ ਆਪਣੀਆਂ ਸਾਰੀਆਂ ਕੰਪਨੀਆਂ ਨੂੰ ਇਹ ਬੇਨਤੀ ਕਰਦਾ ਕਿ ਪਲੀਜ਼ ਜੇ ਤੁਸੀਂ ਆਪਣੇ ਜਿਹੜੇ ਤੁਹਾਡੇ ਡਿਸਪੈਚ ਹੈਗੀ ਆ, ਸਰਵਿਸਿਜ਼ ਹੈਗੀਆਂ ਜਾਂ ਕੁਛ ਵੀ ਅੱਜ ਤੁਸੀਂ ਜਿਹੜਾ ਤੁਸੀਂ ਬਾਹਰ ਲੈ ਕੇ ਗਏ ਹੈਗੇ ਆ, ਉਹ ਪਲੀਜ਼ ਉੱਥੇ ਧਿਆਨ ਦਿਓ, ਕਿਉਂਕਿ ਕੱਲ ਨੂੰ ਤੁਹਾਡੀ ਕੰਪਨੀ ਉਹ ਰੈੱਡ ਫਲੈਗ ਹੋ ਸਕਦੀ ਆ, ਬੈਨ ਹੋ ਸਕਦੀ ਆ, ਪ੍ਰੋਬਲਮ ਆ ਸਕਦੀ ਆ ਤੁਹਾਡੇ ਬਿਜ਼ਨਸ। ਕਈ ਕੰਪਨੀਆਂ, ਇਹ ਨਹੀਂ ਮੈਂ ਕਹਿ ਰਿਹਾ ਕਿ ਸਭ ਗਲਤ ਕੰਮ ਕਰ ਰਹੀਆਂ ਹੈਗੀਆਂ, ਕਈ ਕੰਪਨੀਆਂ ਨੇ ਵਧੀਆ ਆਪਣੇ ਆਪਰੇਸ਼ਨ ਸੈੱਟ ਕੀਤੇ ਹੈਗੇ, ਵਧੀਆ ਆਪਰੇਸ਼ਨ ਚਲਾ ਰਹੇ ਹੈਗੇ ਆ। ਔਰ ਜਦੋਂ ਆਪਾਂ ਕਹਿੰਦੇ ਨਾ ਕਿ ਕੋਈ ਗਲਤ ਕੰਮ ਕਰਦਾ, ਉਹਦੇ ਨਾਲ ਜਿਹੜਾ ਸਹੀ ਕਰਦਾ ਉਹਨੂੰ ਵੀ ਪ੍ਰੋਬਲਮ ਆਉਂਦੀ ਆ। ਤੇ ਮੇਰੇ ਇਸ ਗੱਲ ਨੂੰ ਲੈ ਕੇ ਆਉਣ ਦਾ, ਇਸ ਮੁੱਦੇ ਨੂੰ ਲੈ ਕੇ ਆਉਣ ਦਾ, ਇਸ ਗੱਲ ਨੂੰ, ਕਿਉਂਕਿ ਜਦੋਂ ਤੁਹਾਨੂੰ ਬੈਕ ਐਂਡ ਤੇ ਗੱਲਾਂ ਤੁਹਾਨੂੰ ਪਤਾ ਲੱਗਦੀਆਂ, ਸੁਣਦੀਆਂ, ਮਿਲਦੀਆਂ, ਉਦੋਂ ਫਿਰ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਆਪਣੀ ਕਮਿਊਨਿਟੀ ਨੂੰ, ਆਪਣੇ ਲੋਕਾਂ ਨੂੰ ਅਵੇਅਰ ਕਰੋ ਕਿ ਆਹ ਅਪਕਮਿੰਗ ਇਸ਼ੂਜ਼ ਹੈਗੇ ਆ, ਆਹ ਅਪਕਮਿੰਗ ਪ੍ਰੋਬਲਮਸ ਆ ਰਹੀਆਂ ਹੈਗੀਆਂ ਜਿਹੜੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ, ਤੁਹਾਡੇ ਆਪਰੇਸ਼ਨਸ ਜਿਹੜੇ ਆ ਉਹ ਖਰਾਬ ਹੋ ਸਕਦੇ ਆ ਜੀ। ਸੋ ਇਹ ਜਿਹੜੀ ਉਹ ਕੰਪਨੀ ਹੈਗੀ ਆ ਜਿਹੜੀ ਕੰਪਨੀ ਨੇ ਮਤਲਬ ਕਿ ਮੈਂ ਨਾਂ ਇਸ ਕਰਕੇ ਨਹੀਂ ਲੈ ਰਿਹਾ ਕਿਉਂਕਿ ਮੈਂ ਆਥੋਰਾਈਜ਼ ਨਹੀਂ ਹੈਗਾ। ਸੋ ਜਿਹੜੀ ਕੰਪਨੀ ਨੂੰ ਇੱਕ ਸਮੇਂ ਤੇ ਸਿੱਖਾਂ ਦੇ ਖਿਲਾਫ ਉਹਨਾਂ ਨੇ ਲਾਸੂਟ ਹਾਰਿਆ ਸੀ, ਔਰ ਉਸ ਕੰਪਨੀ ਨੂੰ ਜੱਜ ਨੇ ਕਿਹਾ ਸੀਗਾ ਕਿ ਸਿੱਖ ਧਰਮ ਬਾਰੇ ਜਾ ਕੇ ਸਿੱਖੋ, ਸਿੱਖਾਂ ਬਾਰੇ ਜਾ ਕੇ ਲਰਨ ਕਰੋ। ਉਸ ਕੰਪਨੀ ਨੂੰ ਅਸੀਂ ਯੂਨੀਵਰਸਿਟੀ ਲੈ ਕੇ ਗਏ ਸੀ, ਨਗਰ ਕੀਰਤਨ ਤੇ ਲੈ ਕੇ ਗਏ ਸੀ, ਔਰ ਅੱਜ ਉਹੀ ਕੰਪਨੀ ਤੁਹਾਨੂੰ ਕਾਲ ਕਰਕੇ ਇਹ ਗੱਲ ਕਹਿ ਰਹੀ ਆ ਕਿ ਯਾਰ ਤੁਹਾਡੇ ਬੰਦੇ ਸਾਡਾ ਆਹ ਕੰਮ ਹੋ ਰਿਹਾ ਹੈਗਾ, ਤੁਹਾਡੇ ਮਤਲਬ ਕਿ ਬੈਕਗਰਾਊਂਡ ਤੇ ਆਹ ਚੱਲ ਰਿਹਾ ਹੈਗਾ। ਸੋ ਬੜੀ ਇੱਕ ਮੈਂ ਕਹਿੰਦਾ ਕਿ ਸ਼ਰਮ ਦੀ ਗੱਲ ਹੈਗੀ ਆ ਜਦੋਂ ਇਹ ਸਾਨੂੰ ਸੁਣਨ ਨੂੰ ਮਿਲਦਾ ਇਹ ਗੱਲਾਂ, ਔਰ ਇੱਕ ਬੰਨੇ ਅਸੀਂ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦਿਖਾ ਰਹੇ ਹਾਂ, ਕਿੱਦਾਂ ਉਹਨਾਂ ਨੂੰ ਅੱਗੇ ਲੈ ਕੇ ਜਾ ਰਹੇ, ਕਿੱਦਾਂ ਉਹਨਾਂ ਨੂੰ ਆਪਣੇ ਧਰਮ ਬਾਰੇ, ਆਪਣੀ ਕਲਚਰ ਬਾਰੇ ਦੱਸ ਰਹੇ ਹਾਂ, ਔਰ ਦੂਜੇ ਬੰਨੇ ਸਾਨੂੰ ਆਹ ਗੱਲਾਂ ਸੁਣਨ ਨੂੰ ਮਿਲਦੀਆਂ। ਅਮਰ ਜੋਸਨ ਸਾਡੇ ਫੇਸਬੁੱਕ ਦੇ ਉੱਤੇ ਸਰੋਤੇ ਕਹਿੰਦੇ ਵੀ ਇਹ ਕੈਨੇਡਾ ਤੋਂ ਕੰਮ ਸ਼ੁਰੂ ਹੋਇਆ ਸੀ
ਤੇ ਹੁਣ USA ਵੀ ਪਹੁੰਚ ਗਿਆ, ਕੈਨੇਡਾ ਤੋਂ 4-5 ਸਾਲ ਤੋਂ ਚੱਲ ਰਿਹਾ। ਫਰੇਟ ਵੇਵਸ ਨੇ ਕਾਫੀ ਜ਼ਿਆਦਾ ਜਿਹੜੀ ਇਨਫੋਰਮੇਸ਼ਨ ਇਹਦੇ ਸੰਬੰਧ ਚ ਦਿੱਤੀ ਆ। ਉਹ ਕਹਿੰਦੇ ਵੀ ਜਿਹੜਾ ਕਾਰਗੋ ਥੈਫਟ ਆ ਉਹ 68% ਇਨਕਰੀਜ਼ ਹੋਇਆ ਜਿਹੜਾ ਚੌਥਾ ਕੁਆਟਰ 2023 ਦਾ ਉਹਦੇ ਵਿੱਚ ਕੰਪੇਅਰ ਟੂ 2022। ਸੋ ਇਹਦੇ ਵਿੱਚ ਜਿਹੜਾ ਕਾਰਗੋ ਥੈਫਟ ਆ ਕੱਲਾ ਬਈ ਕੋਈ ਮਹਿੰਗਾ ਸਮਾਨ ਨਹੀਂ ਇਲੈਕਟ੍ਰੋਨਿਕ ਦਾ, ਇਹ ਚ ਸਾਰਾ ਫੂਡ ਵਾਲੇ ਟਰੱਕ ਵੀ ਚੋਰੀ ਹੋ ਰਹੇ ਆ, ਬੈਵਰੇਜਸ ਜਿਹੜੇ ਡਰਿੰਕ ਵਾਲੇ ਵੀ ਆ, ਇਲੈਕਟ੍ਰੋਨਿਕਸ ਵਾਲੇ ਵੀ ਆ, ਹਾਊਸ ਹੋਲਡ ਗੁੱਡਸ ਵਾਲੇ ਵੀ ਜਿਹੜੇ ਆ ਟਰੱਕ ਚੋਰੀ ਹੋ ਰਿਹਾ। 5 ਮੇਨ ਸਟੇਟਾਂ ਜਿੱਥੇ ਸਭ ਤੋਂ ਵੱਧ ਕਾਰਗੋ ਦੀ ਚੋਰੀ ਹੋ ਰਹੀ ਹੈ। ਕੈਲੀਫੋਰਨੀਆ ਪਹਿਲੇ ਨੰਬਰ ਤੇ ਆ, ਟੈਕਸਸ ਦੂਜੇ ਤੇ ਆ, ਫਲੋਰੀਡਾ, ਜਾਰਜੀਆ, ਕੰਟੱਕੀ, ਇਹ 5 ਸਟੇਟਾਂ ਜਿਹੜੀਆਂ ਆ ਹੌਟ ਸਪੌਟ ਆ ਕਾਰਗੋ ਥੈਫਟ ਦੇ ਲਈ। ਨਹੀਂ, ਬਿਲਕੁਲ ਇਹ ਬੜੀ ਮਾੜੀ ਗੱਲ ਆ। ਸੋ ਇੱਦਾਂ ਦੇ ਕੰਮ ਕਹਿਣੇ, ਇੱਦਾਂ ਦੇ ਕੰਮ ਕਿਸੇ ਨੂੰ ਪ੍ਰੇਰਨਾ, ਇਹ ਤਾਂ ਨਵੀਂ ਹੀ ਚੀਜ਼ ਆ ਵੀ ਸਮਾਂ ਮਾੜਾ ਚੱਲਦਾ ਤੇ ਇਸ ਲਈ ਆਪਾਂ ਚੋਰੀ ਕਰ ਲਈਏ। ਇਹ ਪਤਾ ਨਹੀਂ ਕਿੱਦਾਂ ਦੀ ਕਿਹੜੀ ਸੋਚ ਜਿਹੜੀ ਉਹ ਲੈ ਕੇ ਜਿਹੜੀ ਉਹ ਚੱਲਦੇ ਆ। ਸੋ ਭਾਈ ਆਪਣਾ ਨਹੀਂ ਧਿਆਨ ਤੁਸੀਂ ਕਰਨਾ, ਆਪ ਨਹੀਂ ਇਸ ਅਕਲ ਨੂੰ ਹੱਥ ਮਾਰਨਾ, ਤਾਂ ਕਮਿਊਨਿਟੀ ਖਾਤਰ ਹੀ ਮਾੜਾ ਜਿਹਾ ਅਕਲ ਨੂੰ ਹੱਥ ਮਾਰੋ ਵੀ ਤੁਹਾਡੀਆਂ ਇਹਨਾਂ ਗੱਲਾਂ ਦੇ ਕਰਕੇ ਸਾਰਿਆਂ ਦਾ ਨਾਮ ਜਿਹੜਾ ਉਹ ਬਦਨਾਮ ਹੁੰਦਾ, ਸਟੀਰੀਓਟਾਈਪ ਹੋ ਰਹੇ ਆ। ਨੋ ਡਾਊਟ ਹਰ ਇੱਕ ਕਮਿਊਨਿਟੀ 'ਚ ਇੱਦਾਂ ਦੇ ਲੋਕ ਹੁੰਦੇ ਆ, ਪਰ ਇਹ ਭਰਮਾਰ ਜਿਹੜੀ ਉਹ ਨਾ ਹੋਣੀ ਸ਼ੁਰੂ ਹੋ ਜਾਵੇ, ਇਸ ਲਈ ਪਹਿਲਾਂ ਹੀ ਜਿਹੜਾ ਉਹ ਕਾਬੂ ਰੱਖੋ। ਕਾਰਗੋ ਥੈਫਟ ਇੱਕ ਵੱਡੀ ਜਿਹੜੀ ਉਹ ਪ੍ਰੋਬਲਮ ਆ, ਤੇ ਉਸ ਨੂੰ ਲੈ ਕੇ ਜੇ ਕੋਈ ਕੰਪਨੀ ਇਸ ਤਰੀਕੇ ਨਾਲ ਕਹਿ ਰਹੀ ਆ ਤਾਂ ਬਈ ਧਿਆਨ ਜਿਹੜਾ ਉਹ ਦੇਣਾ ਚਾਹੀਦਾ। ਤੇ ਰਮਨ ਜੀ, ਜਦੋਂ ਇਹ ਕੰਪਨੀ ਜਿਹਦੇ ਬਾਰੇ ਤੁਸੀਂ ਦੱਸ ਰਹੇ ਆ ਵੀ ਉਹ ਇੱਦਾਂ ਕਹਿ ਰਹੀ ਆ, ਓਬਵੀਅਸਲੀ ਉਹ ਫਿਰ ਤੁਹਾਨੂੰ ਉਹ ਪ੍ਰੂਫ ਵੀ ਦਿਖਾ ਰਹੇ ਹੋਣਗੇ ਵੀ ਆਹ ਚੀਜ਼ਾਂ ਆ, ਇੱਦਾਂ ਆ, ਕਿ ਉਹ ਸਿਰਫ ਉੱਦਾਂ ਗੱਲ ਕਰ ਰਹੇ? ਕਿੱਦਾਂ ਮਤਲਬ ਉਹਨਾਂ ਨੇ ਸਾਰੀਆਂ ਚੀਜ਼ਾਂ ਨਾਲ ਪੇਸ਼ ਕੀਤੀਆਂ? ਇੱਕ ਨਾਰਮਲ ਜਿਹੜੀ ਕਨਵਰਸੇਸ਼ਨ ਹੁੰਦੀ ਆ, ਕਾਲ ਹੁੰਦੀ ਆ, ਕਾਲ ਦੇ ਵਿੱਚ ਉਹਨਾਂ ਦੀ ਸਪੈਸੀਫਿਕ ਕਨਵਰਸੇਸ਼ਨ ਸੀਗੀ ਕਿ ਜਿਹੜੀ ਜਿੰਨੇ ਵੀ ਬੰਦੇ ਮਤਲਬ ਕਿ ਜੋ ਕਿ ਲੋਡ ਫੜੇ ਗਏ ਆ, ਜੋ ਕਿ ਉਹਨਾਂ ਨੂੰ ਪਤਾ ਲੱਗੇ ਆ, ਹਾਲਾਂਕਿ ਇਹ ਚੀਜ਼ ਦੇ ਉੱਤੇ ਕਹਿ ਰਹੇ ਕਿ ਕਾਫੀ ਰੇਜ਼ ਹੋਇਆ। ਨਾਰਮਲ ਕਨਵਰਸੇਸ਼ਨ ਆ ਜਿਹੜੀ ਕਿ ਬੈਕ ਐਂਡ ਦੇ ਉੱਤੇ ਚੱਲੀ ਆ, ਜਿਹਦੇ ਤੋਂ ਕਿ ਉਹ ਕੀ ਆਪਣੇ ਜਿਹੜੇ EMPLOYEES ਆ ਉਹਨਾਂ ਨੂੰ ਕੀ ਕਹਿ ਰਹੇ ਹੈਗੇ ਆ ਕਿ ਕੱਲ ਨੂੰ ਜੇ ਤੁਹਾਨੂੰ ਉਸੇ ਐਕਸੈਂਟ ਦਾ ਬੰਦਾ ਇੱਕ ਬੰਨੇ ਸਕੈਮ ਕਾਲ ਕਰ ਰਿਹਾ, ਦੂਜੇ ਬੰਨੇ ਉਹੀ ਐਕਸੈਂਟ ਦਾ ਬੰਦਾ ਤੁਹਾਡੇ ਕੋਲ ਲੋਡ ਮੰਗ ਰਿਹਾ ਹੈਗਾ, ਤੇ ਵਾਟ ਯੂ ਐਕਸਪੈਕਟ, ਠੀਕ ਹੈ ਨਾ। ਸੋ ਜਿਹੜੇ ਲੋਡਸ ਚੋਰੀ ਹੋ ਰਹੇ ਆ ਉਹ ਕਿਤੇ ਨਾ ਕਿਤੇ ਉਹ ਬਾਹਰ ਜਿਹੜੀ ਡਿਸਪੈਚ ਗਈ ਹੈਗੀ ਉਹਦੇ ਨਾਲ ਜੁੜੇ ਹੋਏ ਆ। ਸੋ ਮੇਰੇ ਕਹਿਣ ਦਾ ਭਾਵ ਇਹ ਆ ਕਿ ਜਿਹੜੀ ਤੁਸੀਂ ਚੀਜ਼ ਇਸ ਤਰ੍ਹਾਂ ਦੀ ਕਰ ਰਹੇ ਹੈਗੇ ਆ ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਐਂਗਲ ਤੋਂ ਜੁੜੀ ਹੋਈ ਆ। ਸੋ ਕਿਉਂਕਿ ਔਨਗੋਇੰਗ ਚੀਜ਼ ਹੈਗੀ ਆ, ਬਟ ਸਾਡਾ ਕੰਮ ਆ ਅਵੇਅਰਨੈਸ ਲਿਆਉਣੀ, ਅਵੇਅਰ ਕਰਨਾ। ਸੋ ਇਸ ਕਰਕੇ ਮੈਂ ਜਿਹੜੀ ਅਵੇਅਰਨੈਸ ਲੈ ਕੇ ਆ ਉਹ ਸਿਰਫ ਇਸ ਬੇਸਿਸ ਦੇ ਉੱਤੇ ਆ ਕਿ ਜਿਹੜੀ ਸਾਡੀ ਕਨਵਰਸੇਸ਼ਨ ਹੋਈ ਹੈਗੀ ਆ, ਕਿਉਂਕਿ ਉਹਨਾਂ ਦੀ ਵੀ ਔਨਗੋਇੰਗ ਇਨਵੈਸਟੀਗੇਸ਼ਨ ਹੈਗੀ ਆ। ਬਟ ਜਿਹੜੀ ਉਹਨਾਂ ਨੇ ਮੇਰੇ ਨਾਲ ਗੱਲ ਡਿਸਕਸ ਕੀਤੀ ਹੈਗੀ, ਮੈਂ ਉਹਦੇ ਬੇਸਿਸ ਦੇ ਉੱਤੇ ਤੁਹਾਡੇ ਨਾਲ ਇਹ ਗੱਲ ਕਰ ਰਿਹਾ ਹੈਗਾ। ਔਰ ਥੈਫਟ ਦੀਆਂ ਜਿਹੜੀਆਂ ਗੱਲਾਂ ਹੈਗੀਆਂ ਸਾਡੇ ਕੋਲ, ਉਸ ਤੋਂ ਬਾਅਦ ਕਾਲਸ ਕਾਫੀ ਆਈਆਂ ਹੈਗੀਆਂ ਵੀਡੀਓ ਰਿਲੀਜ਼ ਕਰਨ ਤੋਂ ਬਾਅਦ। ਤੇ ਸੋ ਮੇਰਾ ਫਰਜ਼ ਇਹ ਆ ਕਿ ਜੇ ਤੁਸੀਂ ਇਹੋ ਜਿਹਾ ਕੋਈ ਕੰਮ ਦੇਖਦੇ ਆ, ਕਰਦੇ ਆ ਜਾਂ ਸੋਚ ਰਹੇ ਆ, ਤੇ ਪਲੀਜ਼ ਬੀ ਅਵੇਅਰ ਕਿ ਇਹ ਚੀਜ਼ ਜਿਹੜੀ ਆ ਇਹ ਅੰਡਰ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਸੋ ਬਹੁਤ ਇਹਦੇ ਗਲਤ ਕਨਸੀਕੁਐਂਸਸ ਨਿਕਲ ਸਕਦੇ ਹੈਗੇ ਆ। ਤੇ ਇੱਥੋਂ ਰਾਜ ਕਰਨ ਆਪਾਂ ਸੈਕੰਡ ਜਿਹੜਾ ਸਟੈਪ ਹੈਗਾ ਉਹਦੇ ਵੱਲ ਚੱਲੀਏ, ਜਿਹੜਾ ਆਪਾਂ 2021-22 ਦੇ ਵਿੱਚ ਬਾਈਡਨ ਹੈਰਿਸ ਟਰੱਕਿੰਗ ਐਕਸ਼ਨ ਪਲਾਨ ਬਣਾਇਆ ਸੀਗਾ। ਤੇ ਉਹ ਟਰੱਕਿੰਗ ਐਕਸ਼ਨ ਪਲਾਨ ਦੇ ਤਹਿਤ ਜਿਹੜੀ ਆਪਣੀ ਟਰੱਕ ਲੀਸਿੰਗ ਟਾਸਕ ਫੋਰਸ ਬਣੀ ਸੀਗੀ, ਜਿਹੜੀ ਲੀਸਿੰਗ ਜਿਹੜੇ ਐਗਰੀਮੈਂਟ, ਲੀਜ਼ ਟੂ ਓਨ ਐਗਰੀਮੈਂਟ ਜਿਹੜੇ ਬਣਦੇ ਆ, ਉਹਨਾਂ ਦੇ ਉੱਤੇ ਇਨਵੈਸਟੀਗੇਸ਼ਨ ਕਰਨ ਦੇ ਲਈ ਜਿਹੜੀ ਟਾਸਕ ਫੋਰਸ ਬਣੀ ਸੀ, ਉਹਨੂੰ ਪਿਛਲੇ ਹਫ਼ਤੇ ਦੇ ਵਿੱਚ ਜਦੋਂ ਮਿਡ ਅਮਰੀਕਾ ਟਰੱਕ ਸ਼ੋਅ ਦੇ ਉੱਤੇ ਉਹਨਾਂ ਦੀ ਹੀਅਰਿੰਗ ਸੀਗੀ, ਉਹ ਬਹੁਤ ਹੀਟਡ ਕਨਵਰਸੇਸ਼ਨ ਹੋਈ ਉੱਥੇ। ਔਰ ਕੋਰਟ ਦੇ ਵਿੱਚ ਵੀ ਬਹੁਤ ਹੀਟਡ ਜਿਹੜੀ ਕਨਵਰਸੇਸ਼ਨ ਚੱਲੀ ਹੈਗੀ ਆ ਇਸ ਚੀਜ਼ ਦੇ ਉੱਤੇ ਕਿ ਜਿਹੜੀਆਂ ਲੀਜ਼ ਟੂ ਓਨ ਪ੍ਰੋਗਰਾਮ ਹੈਗੇ ਆ, ਲੀਜ਼ ਟੂ ਓਨ ਚੀਜ਼ਾਂ ਹੈਗੀਆਂ, ਉਹਨਾਂ ਦੇ ਉੱਤੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਾਫੀ ਮਤਲਬ ਕਿ ਜਲਦੀ ਔਰ ਕਾਫੀ ਡੀਟੇਲ ਦੇ ਵਿੱਚ ਸ਼ੁਰੂ ਕੀਤੀ ਜਾਣੀ ਚਾਹੀਦੀ ਆ। ਜਿਹੜੀ ਟਾਸਕ ਫੋਰਸ ਬਣੀ ਆ ਉਹਨੇ ਮੰਗ ਕੀਤੀ ਆ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਦੇ ਉੱਤੇ ਬਹੁਤ ਜਲਦੀ ਧਿਆਨ ਦੇਣ ਦੀ ਲੋੜ ਹੈਗੀ ਆ।